ਚਾਰ ਚਫੇਰੇ ਤਸਵੀਰਾਂ ਦੇ ਵਿੱਚ ਪਾਣੀ ਦੇਖੋਗੇ ਔਰ ਨਾਲ ਜ਼ਿਕਰਯੋਗ ਇਹ ਵੀ ਗੱਲ ਹੈ ਕਿ ਜਿੱਥੇ ਲੋਕਾਂ ਦੇ ਘਰ ਡੁੱਬ ਰਹੇ ਨੇ ਉੱਥੇ ਹੀ ਫਸਲਾਂ ਡੁੱਬ ਰਹੀਆਂ ਨੇ ਅਤੇ ਪਾਣੀ ਦਾ ਵਹਾਅ ਬਿਲਕੁਲ ਤੇਜ਼ ਨਜ਼ਰ ਆ ਰਿਹਾ ਹੈ। ਤੇ ਇੱਥੇ ਪਾਣੀ ਦਾ ਜਿਹੜਾ ਵਹਾਅ ਬਹੁਤ ਜ਼ਿਆਦਾ ਤੇਜ਼ ਹੋ ਗਿਆ। ਕੱਲ ਜਿਹੜਾ ਇਹ ਸੜਕ ਸਾਫ਼ ਦਿਖ ਰਹੀ ਸੀ ਤੇ ਅੱਜ ਇਸ ਤੇ ਵੀ ਪਾਣੀ ਜਿਹੜਾ ਉੱਪਰ ਆ ਗਿਆ ਹੈ। ਜਿਹੜੇ ਪਰਿਵਾਰ ਨੇ ਜਿਹੜੇ ਇਸ ਵਕਤ ਸੰਕਟ ਦੇ ਵਿੱਚ ਨੇ ਉਹਨਾਂ ਦੇ ਨਾਲ ਗੱਲਬਾਤ ਹੁੰਦੀ ਹੈ, ਕਿਸ ਤਰ੍ਹਾਂ ਦੀਆਂ ਚੁਣੌਤੀਆਂ ਉਹਨਾਂ ਲੋਕਾਂ ਦੇ ਸਾਹਮਣੇ ਆ ਰਹੀਆਂ ਨੇ? ਬਹੁਤ ਜ਼ਿਆਦੀਆਂ ਚੁਣੌਤੀਆਂ। ਉਹਨਾਂ ਨੂੰ ਮੈਡੀਕਲ ਦੀ ਸੁਵਿਧਾ ਦੀ ਬੜੀ ਜ਼ਿਆਦਾ ਲੋੜ ਹੈ, ਬਹੁਤ ਜ਼ਿਆਦਾ ਉਹਨਾਂ ਨੂੰ ਲੋੜ ਹੈ ਕਿਉਂਕਿ ਪਾਣੀ ਚਾਰੇ ਚੁਫੇਰੇ ਘਿਰਿਆ ਹੋਇਆ। ਮੱਛਰ ਹੈ ਜਿਹੜਾ ਉਹਨਾਂ ਨੂੰ ਬਹੁਤ ਦਿੱਕਤ ਆ ਰਹੀ ਹੈ। ਕੀ ਲੱਗਦਾ ਕਿ ਉਹਨਾਂ ਪਰਿਵਾਰਾਂ ਦੇ ਨਾਲ ਗੱਲਬਾਤ ਕਰਕੇ ਇਸ ਤਰ੍ਹਾਂ ਦਾ ਪ੍ਰਪੋਜ਼ਲ ਨਹੀਂ ਰੱਖਿਆ ਕਿ ਉਹ ਕੁਝ ਸਮੇਂ ਵਾਸਤੇ ਜਿਹੜੇ ਆਪਣੇ ਰਹਿਣ ਬਸੇਰੇ ਨੇ ਜਾਂ ਘਰਾਂ ਨੂੰ ਛੱਡ ਕੇ ਕਿਸੇ ਸੁਰੱਖਿਅਤ ਜਗ੍ਹਾ ਦੇ ਉੱਪਰ ਆ ਕੇ ਆਪਣਾ ਟਿਕਾਣਾ ਕਰ ਲੈਣ? ਜਿਹੜੇ ਆਪਣੇ ਘਰਾਂ ਦੇ ਵਿੱਚੋਂ ਸਮਾਨ ਵਗੈਰਾ ਤੇ ਲੇਡੀਜ਼ ਨੇ ਜਿਹੜੇ ਉਹ ਸੁਰੱਖਿਅਤ ਜਗ੍ਹਾ ਤੇ ਪਹੁੰਚਾਤੇ ਹੈ, ਪਰ ਲੇਕਿਨ ਕਿਤੇ ਕਿਤੇ ਅਜੇ ਵੀ ਡੰਗਰ ਫਸੇ ਹੋਏ ਨੇ ਤੇ ਉਹਨਾਂ ਨੂੰ ਉਹ ਹੁਣ ਉੱਥੋਂ ਕੱਢ ਨਹੀਂ ਸਕਦੇ ਕਿਉਂਕਿ ਪਾਣੀ ਜਿਹੜਾ 6 ਸੇ 7 ਫੁੱਟ ਆ ਚੁੱਕਿਆ ਹੈ। ਰੰਗਲੇ ਪੰਜਾਬ ਦਾ ਦਾਅਵਾ ਕਰਨ ਵਾਲੇ ਪੰਜਾਬ ਦੇ ਮੁੱਖ ਮੰਤਰੀ ਹੋਣ ਜਾਂ ਸਰਕਾਰ ਦੇ ਵੱਡੇ ਨੁਮਾਇੰਦੇ ਹੋਣ, ਉਹਨਾਂ ਦੀ ਭੂਮਿਕਾ ਕਿਸ ਤਰ੍ਹਾਂ ਦੀ? ਜਿਹੜੀ ਸਰਕਾਰ ਵੱਲੋਂ ਕੋਈ ਵੀ ਜਿਹੜੀ ਉਹਨਾਂ ਕੋਲ ਜਿਹੜੀ ਟੀਮ ਆ ਕੋਈ ਪਹੁੰਚੀ ਨਹੀਂ ਹੈ। ਹਰ ਇੱਕ ਦਾ ਫਰਜ਼ ਬਣਦਾ ਹੈ ਕਿ ਜਿੱਥੇ ਵੀ ਮੁਸੀਬਤ ਪੈਂਦੀ ਆ ਤੇ ਸਾਨੂੰ ਮੋਢੇ ਦੇ ਨਾਲ ਮੋਢਾ ਲਾ ਕੇ ਖੜਨਾ ਹੈ। ਤੇ ਇਹ ਪੰਜਾਬੀਆਂ ਨੇ ਇਸ ਹੜ੍ਹ ਦੇ ਵਿੱਚ ਇਹਨਾਂ ਨੇ ਸਾਨੂੰ ਇਹ ਕਰਕੇ ਦਿਖਾਤਾ ਕਿ ਪੰਜਾਬ ਦੇ ਨਾਲ ਹਮੇਸ਼ਾ ਜਿਹੜੇ ਪੰਜਾਬੀ ਨੇ ਉਹ ਖੜੇ ਨੇ ਤੇ ਖੜਦੇ ਰਵਾਂਗੇ। ਜਿਸ ਦੇ ਵੀ ਘਰੇ ਅਸੀਂ ਰਾਸ਼ਨ ਦੇਣ ਜਾਂਦੇ ਆ ਉਹ ਅਗਲਾ ਅੱਗੋਂ ਸਾਨੂੰ ਇਹ ਕਹਿੰਦਾ ਕਿ ਆਓ ਚਾਹ ਪਾਣੀ ਛਕਾਈਏ, ਜਲ ਛਕਾਈਏ। ਸਾਨੂੰ ਬੜਾ ਇਹ ਜਿਹੜਾ ਸੁਣ ਕੇ ਉਹਨਾਂ ਤੋਂ ਖੁਸ਼ੀ ਵੀ ਮਹਿਸੂਸ ਹੁੰਦੀ ਹੈ, ਪਰ ਕਿਤੇ ਸਾਨੂੰ ਇਹ ਦੁੱਖ ਵੀ ਹੁੰਦਾ ਕਿ ਜਿਹੜਾ ਸਾਡਾ ਪ੍ਰਸ਼ਾਸਨ ਇੱਥੇ ਢਿੱਲਾ ਹੈ। TV 84 ਦੇ ਨਾਲ ਜੁੜਿਓ, ਮੈਂ ਰਜਿੰਦਰ ਸਿੰਘ ਸਵਰਾਜ। ਇਹ ਗੱਲ ਕੀਤੀ ਜਾਵੇ ਤਾਂ ਸਰਦੂਲਗੜ੍ਹ ਹਲਕੇ ਦੇ ਵਿੱਚ ਮੌਜੂਦ ਹੈ ਔਰ ਸਭ ਤੋਂ ਪਹਿਲਾਂ ਮੈਂ ਤਸਵੀਰ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਕਿ ਕਿਸ ਤਰੀਕੇ ਦੇ ਨਾਲ ਚਾਰ ਚਫੇਰੇ ਤਸਵੀਰਾਂ ਦੇ ਵਿੱਚ ਪਾਣੀ ਦੇਖੋਗੇ ਔਰ ਨਾਲ ਜ਼ਿਕਰਯੋਗ ਇਹ ਵੀ ਗੱਲ ਹੈ ਕਿ ਜਿੱਥੇ ਲੋਕਾਂ ਦੇ ਘਰ ਡੁੱਬ ਰਹੇ ਨੇ ਉੱਥੇ ਹੀ ਫਸਲਾਂ ਡੁੱਬ ਰਹੀਆਂ ਨੇ ਅਤੇ ਪਾਣੀ ਦਾ ਵਹਾਅ ਬਿਲਕੁਲ ਤੇਜ਼ ਨਜ਼ਰ ਆ ਰਿਹਾ ਹੈ। ਜਿਸ ਤਰੀਕੇ ਦੇ ਨਾਲ ਇਹ ਤਸਵੀਰਾਂ ਦੇ ਵਿੱਚ ਤੁਹਾਡੇ ਨਾਲ ਸਾਂਝਾ ਕਰ ਰਹੇ ਕਿ ਪਾਣੀ ਲਗਾਤਾਰ ਤੇਜ਼ੀ ਫੜਦਾ ਜਾ ਰਿਹਾ ਹੈ ਅਤੇ ਇੱਥੇ ਜਿਹੜੇ ਲੋਕ ਨੇ ਉਹਨਾਂ ਦੇ ਵੱਲੋਂ ਵੀ ਚਾਲਾ ਮਾਰਿਆ ਜਾ ਰਿਹਾ ਕਿ ਜਲਦੀ ਦੇ ਨਾਲ ਕਿਤੇ ਨਾ ਕਿਤੇ ਸੁਰੱਖਿਅਤ ਜਗ੍ਹਾ ਦੇ ਉੱਪਰ ਜਿਹੜੇ ਲੋਕ ਇਸ ਵਕਤ ਪੀੜਤ ਨੇ ਜਾਂ ਹੜ੍ਹਾਂ ਦੇ ਵਿੱਚ ਘਿਰੇ ਹੋਏ ਨੇ ਆਪਣੇ ਘਰਾਂ ਦੇ ਵਿੱਚ, ਉਹਨਾਂ ਦੀ ਮਦਦ ਵਾਸਤੇ ਕਿਸੇ ਸੁਰੱਖਿਅਤ ਜਗ੍ਹਾ ਦੀ ਭਾਲ ਕੀਤੀ ਜਾਣੀ ਚਾਹੀਦੀ ਹੈ। ਸਾਡੇ ਨਾਲ ਨੌਜਵਾਨ ਵੀਰ ਨੇ, ਇਹ ਵੀ ਸੇਵਾ ਕਰਨ ਵਾਸਤੇ ਪਹੁੰਚੇ ਨੇ, ਇਹਨਾਂ ਦੇ ਨਾਲ ਗੱਲਬਾਤ ਕਰ ਲੈਣੇ। ਬਾਈ ਜੀ, ਕੀ ਨਾਮ ਹੈ ਤੁਹਾਡਾ? ਸਾਡਾ ਨਾਮ ਗੁਰਮੰਗਤ ਸਿੰਘ ਹੈ ਜੀ। ਕਿਹੜੀ ਜਗ੍ਹਾ ਤੋਂ ਆਏ ਹੋ? ਅਸੀਂ ਹਰਿਆਣੇ ਹਾਂਸਪੁਰ ਤੋਂ ਆਏ ਹਾਂ ਜੀ। ਕਦੋਂ ਤੋਂ ਸੇਵਾ ਕਰ ਰਹੇ ਹੋ ਜੀ? ਅਸੀਂ ਪਰਸੋਂ ਤੋਂ ਹੀ ਇੱਥੇ ਆ ਰਹੇ ਹਾਂ ਜੀ। ਤੇ ਇੱਥੇ ਪਾਣੀ ਦਾ ਜਿਹੜਾ ਵਹਾਅ ਉਹ ਬਹੁਤ ਜ਼ਿਆਦਾ ਤੇਜ਼ ਹੋ ਗਿਆ। ਕੱਲ ਜਿਹੜਾ ਇਹ ਸੜਕ ਸਾਫ਼ ਦਿਖ ਰਹੀ ਸੀ ਤੇ ਅੱਜ ਇਸ ਤੇ ਵੀ ਪਾਣੀ ਜਿਹੜਾ ਉੱਪਰ ਆ ਗਿਆ ਤੇ ਤੁਸੀਂ ਦੇਖ ਹੀ ਸਕਦੇ ਹੋ। ਤੇ ਅੱਜ ਸਾਡੇ ਪਿੰਡ ਦੇ ਵੱਲੋਂ ਤੇ ਨੌਜਵਾਨਾਂ ਵੱਲੋਂ ਇਹ ਫੈਸਲਾ ਲਿਆ ਗਿਆ ਕਿ ਆਪਾਂ ਜਿਹੜਾ ਸਾਧੂ ਵਾਲਾ ਤੇ ਫੂਸ ਮੰਡੀ ਦੁੱਧ ਦੀ ਤੇ ਪਾਣੀ ਦੀ ਸਮੱਸਿਆ ਤੇ ਪ੍ਰਸ਼ਾਦਿਆਂ ਦੀ ਸਮੱਸਿਆ ਆ ਰਹੀ ਸੀ ਤੇ ਇਸ ਨੂੰ ਦੇਖਦੇ ਹੋਏ ਅਸੀਂ ਅੱਜ ਹਾਂਸਪੁਰ ਤੋਂ ਦੁੱਧ ਦੀ ਸੇਵਾ ਲੈ ਕੇ ਆਏ ਹਾਂ ਤੇ ਪ੍ਰਸ਼ਾਦਿਆਂ ਦੀ ਸੇਵਾ ਲੈ ਕੇ ਆਏ ਤੇ ਪਾਣੀ ਦੀ ਸੇਵਾ ਲੈ ਕੇ ਆਏ ਹਾਂ। ਤੇ ਜਿਹੜੀਆਂ ਇੱਧਰ ਢਾਣੀਆਂ ਦੇ ਵਿੱਚ ਲੋਕ ਫਸੇ ਹੋਏ ਨੇ, ਅੱਜ ਸਾਡੇ ਕੋਲ ਕੋਈ ਪੁਖਤਾ ਇੰਤਜ਼ਾਮ ਨਹੀਂ ਸੀ, ਫਿਰ ਵੀ ਅਸੀਂ ਨੌਜਵਾਨਾਂ ਨੇ ਰਲ ਮਿਲ ਕੇ ਟੂਪਾਂ ਦੇ ਨਾਲ ਉੱਤੇ ਜਿਹੜੇ ਆਪਣੇ ਆਪਾਂ ਕਹਿ ਸਕਦੇ ਹਾਂ ਕਿ ਪੈੜਾਂ ਲਾ ਕੇ ਤੇ ਉਹਨਾਂ ਨੂੰ ਬੰਨ੍ਹ ਕੇ ਉਹਦੇ ਨਾਲ ਆਪਾਂ ਪਾਣੀ ਜਿਹੜਾ ਉਹ ਤੋਂ ਤੈਰ ਕੇ ਤੇ ਜਿਹੜਾ ਅਸੀਂ ਇਹਨਾਂ ਦੇ ਘਰਾਂ ਦੇ ਵਿੱਚ ਜਾ ਕੇ ਦੁੱਧ ਤੇ ਪ੍ਰਸ਼ਾਦੇ ਫੜਾਏ ਨੇ। ਬਾਈ ਜੀ, ਜਿਹੜੇ ਪਰਿਵਾਰ ਨੇ ਜਿਹੜੇ ਇਸ ਵਕਤ ਸੰਕਟ ਦੇ ਵਿੱਚ ਨੇ ਉਹਨਾਂ ਦੇ ਨਾਲ ਗੱਲਬਾਤ ਹੁੰਦੀ ਹੈ, ਕਿਸ ਤਰ੍ਹਾਂ ਦੀਆਂ ਚੁਣੌਤੀਆਂ ਉਹਨਾਂ ਲੋਕਾਂ ਦੇ ਸਾਹਮਣੇ ਆ ਰਹੀਆਂ ਨੇ? ਬਹੁਤ ਜ਼ਿਆਦੀਆਂ ਚੁਣੌਤੀਆਂ। ਉਹਨਾਂ ਨੂੰ ਮੈਡੀਕਲ ਦੀ ਸੁਵਿਧਾ ਦੀ ਬੜੀ ਜ਼ਿਆਦਾ ਲੋੜ ਹੈ, ਬਹੁਤ ਜ਼ਿਆਦਾ ਉਹਨਾਂ ਨੂੰ ਲੋੜ ਹੈ ਕਿਉਂਕਿ ਪਾਣੀ ਚਾਰੇ ਚੁਫੇਰੇ ਘਿਰਿਆ ਹੋਇਆ। ਮੱਛਰ ਹੈ ਜਿਹੜਾ ਉਹਨਾਂ ਨੂੰ ਬਹੁਤ ਦਿੱਕਤ ਆ ਰਹੀ ਹੈ। VP ਦੀ ਸ਼ਿਕਾਇਤ ਆ ਰਹੀ ਹੈ ਕਈਆਂ ਨੂੰ। ਅੱਜ ਵੀ ਸਾਡੇ ਨਾਲ ਹਾਂਸਪੁਰ ਤੋਂ ਡਾਕਟਰ ਸਾਹਿਬ ਦੀ ਟੀਮ ਨਾਲ ਲੈ ਕੇ ਆਏ ਹਾਂ ਤੇ ਅਸੀਂ ਜਿੱਥੋਂ ਤੱਕ ਵੀ ਜਿਹੜੀ ਮੈਡੀਕਲ ਦੀ ਸੁਵਿਧਾ ਦਿੱਤੀ ਗਈ ਅਸੀਂ ਉਹਨਾਂ ਨੂੰ ਦੇ ਕੇ ਆਏ ਹਾਂ ਤੇ ਹਜੇ ਵੀ ਉਹਨਾਂ ਨੂੰ ਜਿਹੜੀ ਮੈਡੀਕਲ ਦੀ ਬਹੁਤ ਜ਼ਿਆਦਾ ਲੋੜ ਆ। ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਹਾਂ ਕਿ ਇੱਥੇ ਜਿਹੜੀ ਮੈਡੀਕਲ ਵਾਸਤੇ ਜਿਹੜੀ ਟੀਮ ਹੈ ਉਹ ਵੀ ਇੱਥੇ ਪਹੁੰਚਾਈ ਜਾਵੇ ਤਾਂ ਜੋ ਕਿ ਜਿਹੜੇ ਢਾਣੀਆਂ ਦੇ ਵਿੱਚ ਲੋਕ ਫਸੇ ਹੋਏ ਨੇ ਉਹਨਾਂ ਦੇ ਰਹਿਣ ਦੇ ਵਿੱਚ, ਕਿਉਂਕਿ ਮੱਛਰ ਦਾ ਜਿਹੜਾ ਉੱਥੇ ਹੋ ਗਿਆ, ਮੱਛਰ ਕਰਕੇ ਜਿਹੜੀਆਂ ਬਿਮਾਰੀਆਂ ਵੀ ਵੱਧ ਰਹੀਆਂ ਨੇ ਤੇ ਉਹਨਾਂ ਵੱਲੋਂ ਇਹ ਅਪੀਲ ਆ ਕਿ ਜਿਹੜਾ ਸਾਨੂੰ ਦੁੱਧ ਪਾਣੀ ਤੇ ਜਿਹੜੇ ਪ੍ਰਸ਼ਾਦੇ ਉਹ ਇੱਥੇ ਪਹੁੰਚਾਏ ਜਾਣ। ਜੇ ਪਾਣੀ ਦੀ ਗੱਲ ਕਰੀਏ ਤਾਂ ਪਾਣੀ ਲਗਾਤਾਰ ਜ਼ੋਰ ਫੜਦਾ ਜਾ ਰਿਹਾ ਹੈ। ਤੀਜਾ ਦਿਨ ਹੋ ਚੁੱਕਾ ਹੈ, ਪਾਣੀ ਲਗਾਤਾਰ ਰਹੇਗਾ। ਪਾਣੀ ਬੰਦ ਹੋਣ ਦੇ ਬਾਵਜੂਦ ਵੀ ਕਈ ਦਿਨ ਰਹਿਣ ਦੇ ਅਸਾਰ ਨੇ। ਫਿਰ ਪਾਣੀ ਖੜਨ ਦੇ ਨਾਲ ਸੱਪ ਦੇ ਨਾਲ ਜਾਂ ਜਿਹੜੀਆਂ ਹੋਰ ਮੱਛਰ ਦੇ ਸਮੇਤ ਜਾਨਲੇਵਾ ਬਿਮਾਰੀਆਂ ਪੈਦਾ ਹੋਣਗੀਆਂ ਜਿਹੜੀਆਂ ਬੱਚਿਆਂ ਵਾਸਤੇ ਅਤੇ ਬਜ਼ੁਰਗਾਂ ਵਾਸਤੇ ਅੱਤ ਦੀਆਂ ਘਾਤਕ
ਸਾਬਤ ਹੋ ਸਕਦੀਆਂ ਨੇ। ਕੀ ਲੱਗਦਾ ਕਿ ਉਹਨਾਂ ਪਰਿਵਾਰਾਂ ਦੇ ਨਾਲ ਗੱਲਬਾਤ ਕਰਕੇ ਇਸ ਤਰ੍ਹਾਂ ਦਾ ਪ੍ਰਪੋਜ਼ਲ ਨਹੀਂ ਰੱਖਿਆ ਕਿ ਉਹ ਕੁਝ ਸਮੇਂ ਵਾਸਤੇ ਜਿਹੜੇ ਆਪਣੇ ਰਹਿਣ ਬਸੇਰੇ ਨੇ ਜਾਂ ਘਰਾਂ ਨੂੰ ਛੱਡ ਕੇ ਕਿਸੇ ਸੁਰੱਖਿਅਤ ਜਗ੍ਹਾ ਦੇ ਉੱਪਰ ਆ ਕੇ ਆਪਣਾ ਟਿਕਾਣਾ ਕਰ ਲੈਣ? ਦੇਖੋ ਜੀ, ਰਹਿਣ ਬਸੇਰੇ ਉਹਨਾਂ ਨੇ ਜਿਹੜੇ ਆਪਣੇ ਘਰਾਂ ਦੇ ਵਿੱਚੋਂ ਸਮਾਨ ਵਗੈਰਾ ਤੇ ਲੇਡੀਜ਼ ਨੇ ਜਿਹੜੇ ਉਹ ਸੁਰੱਖਿਅਤ ਜਗ੍ਹਾ ਤੇ ਪਹੁੰਚਾਤੇ ਹੈ, ਪਰ ਲੇਕਿਨ ਕਿਤੇ ਕਿਤੇ ਅਜੇ ਵੀ ਡੰਗਰ ਫਸੇ ਹੋਏ ਨੇ ਤੇ ਉਹਨਾਂ ਨੂੰ ਉਹ ਹੁਣ ਉੱਥੋਂ ਕੱਢ ਨਹੀਂ ਸਕਦੇ ਕਿਉਂਕਿ ਪਾਣੀ ਜਿਹੜਾ 6-7 ਫੁੱਟ ਆ ਚੁੱਕਿਆ ਹੈ ਤੇ ਰਾਤ ਵੀ ਜਿਹੜਾ ਇੱਥੇ ਭੱਲਣਵਾੜੇ ਤੋਂ ਬੰਨ੍ਹ ਟੁੱਟਿਆ, ਤੁਸੀਂ ਦੇਖ ਰਹੇ ਹੋ ਪਾਣੀ ਸਾਰਾ ਉਸ ਤਰਫ ਤੋਂ ਆ ਰਿਹਾ ਤੇ ਉਸ ਦੇ ਤਰਫ ਉਹਦੇ ਨਾਲ ਜਿਹੜਾ ਇੱਧਰ ਫੂਸ ਮੰਡੀ ਤੇ ਸਾਧੂਵਾਲ ਦੀਆਂ ਜਿਹੜੀਆਂ ਢਾਣੀਆਂ ਲੱਗਦੀਆਂ ਨੇ ਉਹਨਾਂ ਦੇ ਵਿੱਚ ਪਾਣੀ ਜਿਹੜਾ ਬਹੁਤ ਜ਼ਿਆਦਾ ਹੋ ਗਿਆ। ਸਮਾਨ ਕੱਢ ਰਹੇ ਨੇ ਪਰ ਉਹਨਾਂ ਵੱਲੋਂ ਇਹ ਆ ਵੀ ਹਜੇ ਤੱਕ ਉਹਨਾਂ ਦੇ ਵਿੱਚ ਜਿਹੜੀ ਸਰਕਾਰ ਵੱਲੋਂ ਕੋਈ ਵੀ ਜਿਹੜੀ ਉਹਨਾਂ ਕੋਲ ਜਿਹੜੀ ਟੀਮ ਆ ਕੋਈ ਪਹੁੰਚੀ ਨਹੀਂ ਹੈ। ਜਿਹੜੇ ਉੱਥੇ ਪਸ਼ੂ ਨੇ ਫਿਰ ਉਹਨਾਂ ਦੇ ਪਸ਼ੂ ਦੇ ਚਾਰੇ ਦਾ ਪ੍ਰਬੰਧ ਕਿਵੇਂ ਕੀਤਾ ਜਾ ਰਿਹਾ? ਚਾਰੇ ਦਾ ਪ੍ਰਬੰਧ ਵੀ ਜਿਹੜੇ ਲਾਗੇ ਪਿੰਡ ਨੇ ਉਹ ਜਿਨ੍ਹਾਂ ਪਿੰਡਾਂ ਦੇ ਵਿੱਚ ਪਾਣੀ ਨਹੀਂ ਆਇਆ ਉਹਨਾਂ ਵੱਲੋਂ ਉਹ ਕੁਤਰ ਕੇ ਉਹਨਾਂ ਨੂੰ ਪੈਕ ਕਰਕੇ ਉਹ ਜਿਹੜਾ ਟਰੈਕਟਰ ਟਰਾਲੀਆਂ 'ਤੇ ਲਿਆਂਦਾ ਜਾ ਰਿਹਾ ਤੇ ਅੱਗੇ ਬੇੜਿਆਂ ਦੇ ਰਾਹੀਂ ਉਹਨਾਂ ਦੇ ਘਰਾਂ ਤੱਕ ਪਹੁੰਚਾਇਆ ਜਾ ਰਿਹਾ। ਬੇੜਿਆਂ ਤੱਕ ਪਹੁੰਚ ਜਾਂਦਾ ਹੈ? ਹਾਂਜੀ, ਬੇੜਿਆਂ ਤੱਕ ਪਹੁੰਚਾਈ ਜਾ ਰਹੇ ਆ। ਸਰਕਾਰ ਦੇ ਨੁਮਾਇੰਦਿਆਂ ਦੇ ਵਿੱਚੋਂ ਜੇ ਗੱਲ ਕਰੀਏ ਤਾਂ ਖਾਸ ਕਰ ਸਰਕਾਰ ਦੇ ਵੱਲੋਂ ਬਹੁਤ ਵੱਡੇ ਦਾਅਵੇ ਕੀਤੇ ਜਾ ਰਹੇ ਨੇ ਇਸ ਰੰਗਲੇ ਪੰਜਾਬ ਨੂੰ ਲੈ ਕੇ। ਰੰਗਲੇ ਪੰਜਾਬ ਦਾ ਦਾਅਵਾ ਕਰਨ ਵਾਲੇ ਪੰਜਾਬ ਦੇ ਮੁੱਖ ਮੰਤਰੀ ਹੋਣ ਜਾਂ ਸਰਕਾਰ ਦੇ ਵੱਡੇ ਨੁਮਾਇੰਦੇ ਹੋਣ, ਉਹਨਾਂ ਦੀ ਭੂਮਿਕਾ ਕਿਸ ਤਰ੍ਹਾਂ ਦੀ ਹੈ? ਦੇਖੋ ਜੀ, ਭੂਮਿਕਾ ਸਾਨੂੰ ਤਾਂ ਇਸ ਚੀਜ਼ ਦਾ ਪਤਾ ਵੀ ਅਸੀਂ ਮਨੁੱਖਤਾ ਦੀ ਸੇਵਾ ਕਰਨੀ ਹੈ। ਨੌਜਵਾਨਾਂ ਦਾ ਇਹ ਫਰਜ਼ ਬਣਦਾ ਹੈ, ਹਰ ਇੱਕ ਦਾ ਫਰਜ਼ ਬਣਦਾ ਹੈ ਕਿ ਜਿੱਥੇ ਵੀ ਮੁਸੀਬਤ ਪੈਂਦੀ ਆ ਤੇ ਸਾਨੂੰ ਮੋਢੇ ਦੇ ਨਾਲ ਮੋਢਾ ਲਾ ਕੇ ਖੜਨਾ ਹੈ। ਤੇ ਇਹ ਪੰਜਾਬੀਆਂ ਨੇ ਇਸ ਹੜ੍ਹ ਦੇ ਵਿੱਚ ਇਹਨਾਂ ਨੇ ਸਾਨੂੰ ਇਹ ਕਰਕੇ ਦਿਖਾਤਾ ਕਿ ਪੰਜਾਬ ਦੇ ਨਾਲ ਹਮੇਸ਼ਾ ਜਿਹੜੇ ਪੰਜਾਬੀ ਨੇ ਉਹ ਖੜੇ ਨੇ ਤੇ ਖੜਦੇ ਰਵਾਂਗੇ। ਗੁਰੂ ਸਾਹਿਬ ਦੀ ਅਪਾਰ ਕਿਰਪਾ ਹੈ ਕਿ ਜਦੋਂ ਵੀ ਹੜ੍ਹ ਆਏ ਨੇ ਤੇ ਪੰਜਾਬੀਆਂ ਨੇ ਵੱਧ ਚੜ੍ਹ ਕੇ ਸਹਿਯੋਗ ਦਿੱਤਾ ਤੇ ਇਸੇ ਤਰ੍ਹਾਂ ਦਿੰਦੇ ਰਵਾਂਗੇ। ਉਸ ਗੁਰੂ ਦੇ ਭਾਣੇ ਨੂੰ ਮਿੱਠਾ ਕਰਕੇ ਇਹ ਪੰਜਾਬੀ ਜਿਹੜੇ ਮੰਨ ਰਹੇ ਨੇ, ਹਜੇ ਵੀ ਉਹਨਾਂ ਦੇ ਜਿਹੜੇ ਚਿਹਰਿਆਂ ਤੇ ਮੁਸਕਰਾਹਟ ਹੈ ਤੇ ਫਤਿਹ ਬੁਲਾਉਂਦੇ ਨੇ, ਚੜ੍ਹਦੀ ਕਲਾ 'ਚ ਕਹਿੰਦੇ ਨੇ ਕਿ ਅਸੀਂ ਚੜ੍ਹਦੀ ਕਲਾ 'ਚ। ਜਿਸ ਦੇ ਵੀ ਘਰੇ ਅਸੀਂ ਰਾਸ਼ਨ ਦੇਣ ਜਾਂਦੇ ਹਾਂ ਉਹ ਅਗਲਾ ਅੱਗੋਂ ਸਾਨੂੰ ਇਹ ਕਹਿੰਦਾ ਕਿ ਆਓ ਚਾਹ ਪਾਣੀ ਛਕਾਈਏ, ਜਲ ਛਕਾਈਏ। ਸਾਨੂੰ ਬੜਾ ਇਹ ਜਿਹੜਾ ਸੁਣ ਕੇ ਉਹਨਾਂ ਤੋਂ ਖੁਸ਼ੀ ਵੀ ਮਹਿਸੂਸ ਹੁੰਦੀ ਹੈ ਪਰ ਕਿਤੇ ਸਾਨੂੰ ਇਹ ਦੁੱਖ ਵੀ ਹੁੰਦਾ ਕਿ ਜਿਹੜਾ ਸਾਡਾ ਪ੍ਰਸ਼ਾਸਨ ਇੱਥੇ ਢਿੱਲਾ ਹੈ। ਬੇੜੀਆਂ ਵਾਲੇ ਆਪ ਆਨੰਦ ਮਾਣ ਰਹੇ ਨੇ, ਕੋਈ ਸਮਾਨ ਨਹੀਂ ਪਹੁੰਚਾਉਣ ਦੀ ਕੋਸ਼ਿਸ਼ ਕਰਨ ਦੇ। ਕੌਣ ਨੇ ਬੇੜੀਆਂ ਵਾਲੇ? ਬੇੜੀਆਂ ਵਾਲੇ ਹੁਣ ਪ੍ਰਸ਼ਾਸਨ ਹੀ ਤੁਰਿਆ ਫਿਰਦਾ ਜੀ, ਕੋਈ ਹੁਣ ਸਮਾਨ ਤੇ ਲੋਕਾਂ ਦੇ ਕੋਲ ਨਹੀਂ ਪਹੁੰਚਦੇ ਪਏ ਜੀ। ਆਨੰਦ ਮਾਣਦੇ ਪਏ ਨੇ। ਪ੍ਰਸ਼ਾਸਨ ਆਉਂਦਾ ਹੈ ਜੀ, ਫੋਟੋਆਂ ਖਿੱਚ ਕੇ ਚੱਲ ਜਾਂਦੇ ਆ। ਇੱਥੇ ਕੋਈ ਸੁਵਿਧਾ ਨਹੀਂ ਦੇ ਰਹੇ ਕਿਸੇ ਬੰਦੇ ਨੂੰ ਵੀ, ਬਸ ਪਿੰਡਾਂ ਵਾਲੇ ਯੋਗਦਾਨ ਪਾ ਰਹੇ ਆ ਜੀ। ਇੱਥੇ ਕਿਸੇ ਨੂੰ ਪ੍ਰਸ਼ਾਸਨ ਦੇ ਨੁਮਾਇੰਦਿਆਂ ਨੂੰ ਕਦੇ ਕੁਐਸਚਨ ਨਹੀਂ ਕਰਦੇ ਕਿ ਲੋਕ ਤੇ ਵੱਡੇ ਚੁਣੌਤੀ ਦੇ ਵਿੱਚ ਆ? ਇੱਕ ਤਰ੍ਹਾਂ ਦੇ ਨਾਲ ਰੱਬ ਨਾ ਕਰੇ ਕੋਈ ਅਣਹੋਣੀ ਘਟਨਾ ਵਾਪਰ ਜਾਂਦੀ ਹੈ, ਜੇ ਪ੍ਰਸ਼ਾਸਨ ਸਹੀ ਤਰੀਕੇ ਦੇ ਨਾਲ, ਸਰਕਾਰ ਦੇ ਨੁਮਾਇੰਦੇ ਸਹੀ ਤਰੀਕੇ ਦੇ ਨਾਲ ਜ਼ਿੰਮੇਵਾਰੀ ਨਹੀਂ ਨਿਭਾ ਦਿੰਦੇ ਤੇ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਅਣਹੋਣੀ ਵਾਪਰ ਗਈ, ਫਿਰ ਉਹਦਾ ਜ਼ਿੰਮੇਵਾਰ ਕੌਣ ਹੋਊਗਾ? ਵੀਰ ਜੀ ਇਹ ਤਾਂ ਹੁਣ ਉਹਨਾਂ ਨੂੰ ਪਤਾ ਨਾ। ਹੁਣ ਇੱਥੇ ਆਉਂਦੇ ਆ, ਬਸ ਫੋਟੋਆਂ ਖਿਚਵਾ ਕੇ ਚੱਲ ਜਾਂਦੇ ਆ ਜੀ, ਕਿਸੇ ਨੂੰ ਕੋਈ ਸੁਵਿਧਾ ਨਹੀਂ। ਉਹ ਦੇਖ ਲਓ ਜੀ, ਨਾਲੇ ਆਪ ਹੀ ਨੇ ਸਾਰੇ ਬੈਠੇ ਤੇ ਦੂਸਰਿਆਂ ਨੂੰ ਕਿੱਥੋਂ ਬਚਾ ਲੈਣਗੇ ਜੀ। ਹੁਣ ਸਾਰੇ ਹੁਣ 6-7 ਜਣੇ ਬਹਿ ਕੇ ਜਾਂਦੇ ਆ, ਉਧਰੋਂ ਜੇ 4-5 ਜਣੇ ਬੰਦੇ ਕਿੱਥੋਂ ਭਾ ਕੇ ਲਿਆਉਣਗੇ ਜੀ? ਇਹ ਤੇ ਹੁਣ ਆਪਦੀ ਫੋਟੋਬਾਜੀ ਕਰਨਗੇ, ਆਨੰਦ ਮਾਣਨਾ ਜੀ। ਇਹ 6-7 ਜਾਣੇ ਜਾਂਦੇ ਹੋਣ ਲੋਕਾਂ ਦੇ ਕੋਲ? ਹੋਰ ਵੀ ਆ ਬੇੜੀਆਂ, 4-5 ਬੇੜੀਆਂ ਨੇ, ਸਾਰੇ ਆਪ ਹੀ ਬੈਠੇ ਆ। ਕੋਈ ਪਾਣੀ ਦੀਆਂ 4 ਬੋਤਲਾਂ ਰੱਖਦੇ ਆ ਤੇ ਬਸ ਤੁਰੇ ਫਿਰਦੇ ਆ ਜੀ। ਬਸ ਅਸੀਂ ਸਾਧੂ ਵਾਲਾ ਗਏ ਸੀਗੇ ਲੰਗਰ ਲੈ ਕੇ, ਅਸੀਂ 3 ਜਾਣੇ ਸੀਗੇ ਤੇ ਪਾਣੀ 6-6 ਫੁੱਟ ਸੀਗਾ। ਕਿਸੇ ਨੇ ਉੱਥੇ ਸਾਨੂੰ ਸਹੂਲਤ ਨਹੀਂ ਦਿੱਤੀ, ਨਾ ਕੋਈ ਸਾਡੀ ਹੈਲਪ ਕੀਤੀ ਕਿਸੇ ਨੇ, ਠੀਕ ਹੈ ਜੀ। ਤੇ ਉੱਥੇ ਜਦੋਂ ਵਾਪਸ ਆਏ ਆ 10-15 ਸੱਪ ਵੀ ਬੈਠੇ ਸੀਗੇ ਜੀ, ਜਿਨ੍ਹਾਂ ਦੇ ਵਿੱਚੋਂ ਅਸੀਂ ਲੰਘ ਕੇ ਆਏ ਆ ਤੇ ਜਾਨ ਤੇ ਖੇਡ ਕੇ ਅਸੀਂ ਉੱਥੇ ਰਾਸ਼ਨ ਦੇ ਕੇ ਆਏ। ਕੋਈ ਨਹੀਂ ਪਹੁੰਚ ਰਿਹਾ ਜੀ ਉੱਥੇ। ਸਰਕਾਰ ਆਉਂਦੀ ਹੈ, ਸਰਕਾਰ ਦੇ ਬੰਦੇ ਆਉਂਦੇ ਆ ਜੀ, ਫੋਟੋਆਂ ਖਿੱਚ ਕੇ ਤੇ ਚਲੋ ਜੀ ਚਲੇ ਜਾਂਦੇ ਆ, ਠੀਕ ਹੈ ਜੀ। ਬਿਲਕੁਲ ਜੀ, ਨੌਜਵਾਨਾਂ ਦੇ ਵੱਲੋਂ ਕਿਤੇ ਨਾ ਕਿਤੇ ਵੱਡੇ ਸਵਾਲੀਆ ਚਿੰਨ੍ਹ ਵੀ ਪ੍ਰਸ਼ਾਸਨ ਦੇ ਉੱਪਰ ਖੜੇ ਕੀਤੇ ਜਾ ਰਹੇ ਨੇ ਔਰ ਖਾਸ ਕਰ ਚਾਹੇ NRI ਪੰਜਾਬੀ ਭਾਈਚਾਰਾ ਹੋਵੇ, ਚਾਹੇ ਦੇਸ਼ ਪੰਜਾਬ ਦੇ ਨਾਲ ਸੰਬੰਧ ਰੱਖਣ ਵਾਲਾ ਪੰਜਾਬੀ ਭਾਈਚਾਰਾ ਹੋਵੇ, ਪਰ ਵੱਡੀ ਚੁਣੌਤੀ ਪੰਜਾਬ ਦੇ ਲੋਕਾਂ ਦੇ ਸਾਹਮਣੇ ਹੈ। ਇਹ ਜਿਹੜੇ ਲੋਕ ਇਸ ਵਕਤ ਸੰਕਟਮਈ ਸਮੇਂ ਦੇ ਵਿੱਚ ਨੇ, ਜਿਹੜੇ ਕਿਤੇ ਨਾ ਕਿਤੇ ਅਜਿਹੇ ਨਾਜ਼ੁਕ ਦੌਰ ਦੇ ਵਿੱਚੋਂ ਗੁਜ਼ਰਦੇ ਪਏ ਨੇ। ਫਸਲਾਂ ਤਾਂ ਬਰਬਾਦ ਹੋਈਆਂ ਪਰ ਅੱਜ ਨਸਲਾਂ ਨੂੰ ਬਚਾਉਣ ਵਾਸਤੇ ਵੱਡੇ ਯਤਨ ਦੇ ਵਿੱਚ ਨੇ। ਸਾਨੂੰ ਭਵਿੱਖ ਦੇ ਵਿੱਚ ਵੀ ਅਜਿਹੇ ਆਪਣੇ ਪਰਿਵਾਰਾਂ ਦੀ ਬਾਂਹ ਫੜਨ ਦੀ ਲੋੜ ਹੈ ਤਾਂ ਜੋ ਵੱਡੀਆਂ ਚੁਣੌਤੀਆਂ ਜਿਹੜੀਆਂ ਖਾਸ ਕਰ ਮਾਲਵਾ, ਮਾਝਾ ਤੇ ਦੁਆਬ ਖੇਤਰ ਦੇ ਸਾਹਮਣੇ ਨੇ, ਉਹਨਾਂ ਚੁਣੌਤੀਆਂ ਦਾ ਇੱਕ ਭਰਪੂਰ ਤਰੀਕੇ ਦੇ ਨਾਲ ਟਾਕਰਾ ਕੀਤਾ ਜਾ ਸਕੇ। ਭਵਿੱਖ ਦੇ ਵਿੱਚ ਵੀ ਇਸ ਮਸਲੇ ਦੇ ਨਾਲ ਜੁੜਦੀ ਹੋਈ ਗੱਲਬਾਤ ਲੈ ਕੇ ਹਾਜ਼ਰ ਹੁੰਦੇ ਰਹਾਂਗੇ। ਧੰਨਵਾਦ।